अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਸਮਝ ਪੰਜਾਬੀ ਤੁਹਾਡੇ ਸਾਰਿਆਂ ਦਾ ਲਾਈਕ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਖਬਰ ਜਿਹੜੀ ਚੱਲ ਰਹੀ ਹੈ ਕਿ ਫਲਕ ਜਵੇਦ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬਲਕਿ ਫਲਕ ਜਵੇਦ ਨੂੰ ਕਿਡਨੈਪ ਹੀ ਕੀਤਾ ਗਿਆ ਕਿ ਕੋਈ ਅਤਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੱਧਰ ਚੁੱਕ ਕੇ ਲੈ ਕੇ ਗਏ ਨੇ ਔਰ ਕੌਣ ਲੈ ਕੇ ਗਿਆ ਉਹ ਸਾਨੂੰ ਪਤਾ ਹੀ ਹੈ। ਉਹ ਡਾਲੇ ਵਾਲੇ ਆ ਏਜੰਸੀਆਂ ਵਾਲੇ ਆ ਡਿਪਟੀ ਦੇ ਡਾਲੇ ਲਗੇ ਫਿਰਦੇ ਆ ਜਿਹੜੇ ਉਹ ਬੰਦੇ ਚੁੱਕ ਤੇ ਬੰਦੇ ਚੁੱਕਣ ਦੇ ਨਾਲ ਨਾਲ ਹੁਣ ਖਵਾਤੀਨ ਵੀ ਚੁੱਕ ਰਹੇ ਨੇ, ਬੜੇ ਅਰਸੇ ਤੋਂ ਚੁੱਕ ਰਹੇ ਨੇ। ਵੈਸੇ ਆ ਫਲਕ ਜਵੇਦ ਜਿਹੜੀ ਹੈ ਨਾ ਉਹ 9 ਮਈ ਦੇ ਬਾਅਦ ਇਹਨਾਂ ਦੇ ਹੱਥ ਨਹੀਂ ਲੱਗੀ। ਹਾਂ ਉਹ ਬਿਲਕੁਲ ਹੀ ਕਿਤੇ ਗਾਇਬ ਸੀ, ਕਿਤੇ ਗੁਫਾ ਦੇ ਵਿੱਚ ਛੁਪੀ ਪਈ ਸੀ। ਤੇ ਹਾਲਾਂਕਿ ਜਿਹੜੇ ਲਾਹੌਰ ਹਾਈ ਕੋਰਟ ਆ ਤੁਹਾਨੂੰ ਪਤਾ ਕਿ ਆ ਚੀਫ ਜਸਟਿਸ ਜਿਹੜੀ ਇਹਦੀ ਇਹ ਸਹੇਲੀ ਆ ਇਹਦੀ ਮਾਈ ਦੀ, ਤੇ ਉਹ ਜਿਹੜੀ ਪੋਲੇ ਜੀ ਮੂੰਹ ਵਾਲੀ ਦਾ ਉਹਨੇ ਵੀ ਕਿਹਾ ਸੀਗਾ ਕਿ ਆਪਣੀ ਚੀਫ ਜਸਟਿਸ ਨੂੰ ਕਿ ਬਈ ਆ ਜਿਹੜੀ ਕੁੜੀ ਆ ਇਹਨੂੰ ਕਿਸੇ ਤਰ੍ਹਾਂ ਗ੍ਰਿਫਤਾਰ ਕਰਾਓ। ਉਹਨੇ ਵੀ ਬੜੀ ਜਿਹੜੀ ਨਾ ਕੋਸ਼ਿਸ਼ ਕੀਤੀ ਲੇਕਿਨ ਨਹੀਂ ਗ੍ਰਿਫਤਾਰ ਹੋਈ, ਬੜੀ ਕਿਤੇ ਗਹਿਰੀ ਜਗ੍ਹਾ 'ਤੇ ਛੁਪੀ ਸੀ। ਲੇਕਿਨ ਅਚਾਨਕ ਕੱਲ੍ਹ ਜਿਹੜੀ ਆ ਖਬਰ ਆਈ ਆ ਕਿ ਜੀ ਉਹ ਆਪਣਾ ਇਸਲਾਮਾਬਾਦ ਦੇ ਵਿੱਚੋਂ ਕਿਤੇ ਜਿਹੜਾ ਨਾ ਉਹਨੂੰ ਏਜੰਸੀ ਵਾਲਿਆਂ ਨੇ ਡਾਲੇ 'ਚ ਚੁੱਕ ਕੇ ਲੈ ਗਏ ਨੇ ਤੇ ਉਹਦੇ ਬਾਅਦ ਵਾਹ ਵੇਲਾ ਪਿਆ ਰਿਹਾ, ਪਤਾ ਨਹੀਂ ਲੱਗ ਰਿਹਾ ਸੀ ਕਿ ਭਈ ਗਈ ਕਿੱਧਰ ਨੂੰ। ਉਹ ਵਿਚਾਰੇ ਕਦੀ ਇਸ ਥਾਣੇ 'ਚ ਨੱਸਣ, ਕਦੀ ਉਸ ਉਹਨੇ ਵਾਲਿदैन ਜਿਹੜੇ ਨੇ ਤੇ ਹਰ ਜਿਹੜੇ ਨੇ ਥਾਣੇ 'ਚ ਉਹ ਕਹਿਣ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ। ਹੁਣ ਇਹ ਨਵਾਂ ਸਿਆਪਾ ਕਿ ਵੀ ਕਿੱਥੇ ਲੈ ਗਏ। ਇੱਕ ਤਾਂ ਇਹ ਐਸੇ ਬਗੈਰਤ ਐਸੇ ਚਵਲ ਨੇ ਕਿ ਬਈ ਖੁਦਾ ਦਾ ਖੌਫ ਕਰੋ, ਇੰਨੇ ਬੰਦੇ ਤੁਸੀਂ ਚੁੱਕੇ ਹੋਏ ਨੇ। ਬਈ ਉਹ ਬੇਗਨਾ ਉਹਦਾ ਕੀ ਕਸੂਰ ਆ, ਨਾ ਉਹ ਕਿਸੇ ਕੇਸ 'ਚ ਇਨਵੋਲਵ ਆ, ਨਾ ਕਿਸੇ ਲੈਣਾ ਨਾ ਦੇਣਾ ਉਹਨੂੰ ਵਿਚਾਰੇ ਨੂੰ ਚੁੱਕ ਕੇ ਜਿਹੜਾ ਨਾ ਉਹ ਡਾਲੇ 'ਚ ਪਾ ਕੇ ਲੈ ਗਿਆ। ਐਸੇ ਬਗੈਰਤ ਬਈ ਇਹਨਾਂ ਕੋਲ ਬਗੈਰਤੀ ਐਕਸਪੈਕਟ ਨਾ ਕਰੀਏ ਤੇ ਹੋਰ ਕੀ ਕਰੀਏ। ਤੇ ਉਹ ਬਗੈਰਤੀ ਖੈਰ ਮਾਰੀ ਇਹਨਾਂ ਨੇ ਤੇ ਉਹ ਵਾਹ ਵੇਲਾ ਪਾਇਆ ਉੱਥੇ ਸੋਸ਼ਲ ਮੀਡੀਆ 'ਤੇ ਵੀ ਕभी ਕਿੱਥੇ ਆ। ਸਨਮ ਜਵੇਦ ਵੀ ਉਹਨੇ ਵੀ ਵਾਹ ਵੇਲਾ ਕੀਤਾ ਕਿ ਵੀ ਕਿੱਥੇ ਚੁੱਕ ਕੇ ਲੈ ਗਏ। ਭੈਣ ਨਾ ਉਹਦੀ ਫਲਕ ਜਵੇਦ ਕਿੱਥੇ ਚੁੱਕ ਕੇ ਲੈ ਗਏ ਉਹਨੂੰ। ਤੇ ਉਹ ਹੁਣ ਥੋੜ੍ਹੀ ਦੇਰ ਪਹਿਲੇ ਵੀਡੀਓ ਆਈ ਆ ਇੱਕ ਕਿ ਉਹਨੂੰ ਜਨਾਬ ਪੇਸ਼ ਕਰ ਦਿੱਤਾ ਗਿਆ ਲਾਹੌਰ। ਹਾਂ ਕਿੱਥੋਂ ਗ੍ਰਿਫਤਾਰ ਕੀਤਾ ਗਿਆ, ਆਪਣਾ ਇੱਥੋਂ ਇਸਲਾਮਾਬਾਦ ਤੋਂ, ਤੇ ਲਾਹੌਰ ਲਿਆ ਕੇ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ। ਹਾਲਾਂਕਿ ਬਈ ਇਸਲਾਮਾਬਾਦ ਵਿੱਚ ਤੁਹਾਡੇ ਆਪਣੇ ਜੱਜ ਨੇ ਤੇ ਲਾਹੌਰ ਦੇ ਵਿੱਚ ਵੀ ਤੁਹਾਡੇ ਆਪਣੇ ਜੱਜ ਨੇ। ਹਾਂ ਲੇਕਿਨ ਲਾਹੌਰ ਲੈ ਕੇ ਆਏ ਨੇ, ਲਾਹੌਰ ਲਿਆ ਕੇ ਤੇ ਉੱਥੇ ਜਿਹੜਾ ਨਾ ਉਹ ਪੇਸ਼ ਕੀਤਾ ਗਿਆ ਆਪਣਾ ਉਹਦੇ 'ਚ ਥਾਣੇ 'ਚ। ਚਲੋ ਇੱਕ ਗੱਲ ਤਾਂ ਹੈ ਗ੍ਰਿਫਤਾਰੀ ਪਾ ਦਿੱਤੀ, ਉਹੀ ਕੋਈ ਭੋਂਡਾ ਜਿਹਾ ਕੇਸ ਜਿਹੜਾ ਨਾ ਉਹ ਪਾਇਆ ਹੋਣਾ ਉਸ ਵਿਚਾਰੀ 'ਤੇ, ਹੋਰ ਕਿਹੜੇ ਜਿਹੜਾ ਸਾਰੀਆਂ 'ਤੇ ਪਾਇਆ ਉਹ ਉਹਦੇ 'ਤੇ ਪਾ ਦਿੱਤਾ। ਤੇ ਪਤਾ ਨਹੀਂ ਕਿੱਦਾਂ ਅੱਜ ਹੱਥ ਆ ਗਈ ਹੈ। ਇਹ ਬਸ ਛੁਪੀ ਰਹਿੰਦੀ ਤਾਂ ਠੀਕ ਸੀ ਕਿਉਂਕਿ ਇਹ ਬਗੈਰਤ ਲੋਕ ਨੇ, ਇਹਨਾਂ ਨੇ ਛੱਡਣਾ ਕੋਈ ਨਹੀਂ। ਹਾਂ ਲੇਕਿਨ ਇਹ ਕਿ ਕੋਈ ਮੱਤ ਇਹਨਾਂ ਨੂੰ ਸ਼ਾਇਦ ਆ ਜਾਵੇ ਤੇ ਲੇਕਿਨ ਉਹਦੇ 'ਤੇ ਗੁੱਸਾ ਵੀ ਬਹੁਤ ਹੈ ਪੰਜਾਬ ਹੁਕੂਮਤ ਨੂੰ। ਮਾਈ ਨੂੰ ਉਹ ਵੀ ਨਹੀਂ ਛੱਡਦੀ ਜਿੱਦਾਂ ਸਨਮ ਜਵੇਦ ਨਹੀਂ ਛੱਡਦੀ। ਖੈਰ ਸਨਮ ਜਵੇਦ ਜਿਹੜੀ ਆ ਉਹ ਵੀ ਪਰੇਸ਼ਾਨ, ਉਹਦੇ ਘਰ ਵਾਲੇ ਵੀ ਪਰੇਸ਼ਾਨ ਵਿਚਾਰੇ। ਲੇਕਿਨ ਆ ਕਿ ਹੁਣ ਉਹਨਾਂ ਨੂੰ ਥੋੜ੍ਹਾ ਇੰਨਾ ਇਤਮਾਨਾਨ ਹੋਇਆ ਹੋਣਾ ਕਿ ਬਈ ਉਹ ਪਤਾ ਲੱਗ ਗਿਆ ਕਿ ਬਈ ਉਹ ਥਾਣੇ ਦੇ ਵਿੱਚ ਆ ਤੇ ਉਹ ਤਾਂ ਥਾਣੇ 'ਚ ਆ। ਲੇਕਿਨ ਜਿਹੜਾ ਪ੍ਰੋਪੋਗੰਡਾ ਇਹ ਕਰ ਰਹੇ ਨੇ ਬਗੈਰਤ ਦੇ ਬੱਚੇ ਪਟਵਾਰੀ, ਔਰ ਸਭ ਤੋਂ ਵੱਡੇ ਪਟਵਾਰੀ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਸਹਾਫੀ ਵੀ ਕਹਿੰਦੇ ਨੇ, ਹਾਲਾਂਕਿ ਸਹਾਫਤ ਦੀ ਅਲੀ ਬੇ ਦੇ ਵਿੱਚ ਵੀ ਨਹੀਂ ਆਉਂਦੇ ਬਗੈਰਤ ਦੇ ਵਿੱਚ। ਉਹ ਇੱਕ ਰਾਵੀ ਜਿਹੜਾ ਬਗੈਰਤ ਹਰਾਮਜ਼ਾਦਾ, ਹਾਂ ਇੱਕ ਉਹ ਖੋਤੀ ਦਾ ਬੱਚਾ ਇੱਕ ਦੋ ਹੋਰ ਹਰਾਮਜ਼ਾਦੇ ਹਨ। ਉਹ ਅਜੀਬ ਗਲਤ ਔਰ ਗੰਦਾ ਕਿਸਮ ਦਾ ਪ੍ਰੋਪਗੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਲਮਾਨ ਅਕਰਮ ਰਾਜਾ ਸਾਹਿਬ ਨੂੰ ਜਿਹੜਾ ਨਾ ਉਹ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਸਲਮਾਨ ਅਕਰਮ ਰਾਜਾ ਤੁਹਾਨੂੰ ਪਤਾ ਕਿ ਇਹਨਾਂ ਦਾ ਟਾਰਗੇਟ ਹੈ ਬੜਾ ਵੱਡਾ, ਕਿਉਂਕਿ ਉਹ ਕੰਪਨੀ ਦੀ ਗੱਲ ਨਹੀਂ ਮੰਨਦਾ, ਠੀਕ ਹੈ ਨਾ। ਬਾਕੀ ਸਾਰੇ ਜਿਹੜੇ ਨੇ ਨਾ ਉਹ ਜਿਹੜੇ ਨੇ ਉਹ ਲੈਣ ਹਾਜ਼ਰ ਹੋਏ ਹੁੰਦੇ ਨੇ, ਉਹ ਲੈਣ ਹਾਜ਼ਰ ਨਹੀਂ ਹੁੰਦਾ। ਉਹ ਹੈ ਵਕੀਲ, ਉਹਦੀ ਜਿਹੜੀ ਸਿਸਟਮ ਹੈ ਵਕੀਲਾਂ ਵਾਲਾ। ਹਾਂ ਉਹ ਵਕੀਲ ਤੁਹਾਨੂੰ ਪਤਾ ਕਿ ਜ਼ਿਆਦਾ ਦਲੇਰ ਨਹੀਂ ਹੁੰਦੇ। ਹਾਂ ਫਸਲ ਹਿਸਾਬ ਕਿਤਾਬ ਹੈ ਉਹਦਾ, ਲੇਕਿਨ ਉਹ ਕੰਪਰੋਮਾਈਜ਼ ਨਹੀਂ ਹੋ ਰਿਹਾ ਤੇ ਉਹ ਸਾਰਾ ਜਿਹੜਾ ਨਾ ਨਿਸ਼ਾਨਾ ਉਹਦੇ 'ਤੇ ਬੰਨ੍ਹਦੇ ਆ ਔਰ ਅਜੀਬੋ ਗਰੀਬ ਬੇਗੈਰਤੀ ਕਿਸਮ ਦੀ ਗੱਲਾਂ ਜਿਹੜੀਆਂ ਨੇ ਉਹ ਕਰਦੇ ਆ। ਤੇ ਉਹਨਾਂ ਨੇ ਆਪਣਾ ਇੱਕ ਸੋਸ਼ਲ ਛੱਡਿਆ ਕਿ ਜੀ ਇੱਦਾਂ ਉੱਥੋਂ ਗ੍ਰਿਫਤਾਰ ਹੋਈ, ਉੱਥੋਂ ਬਈ ਜਿੱਥੋਂ ਵੀ ਗ੍ਰਿਫਤਾਰ ਹੋਈ। ਹਾਂ ਉਹ ਕਹਿ ਲੱਗੇ ਕਿ ਜਲਸੇ ਦੀ ਜਾਣ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਖਾਨ ਦਾ ਆਰਡਰ, ਲੋਹੇ ਦਾ ਗਾਰਡਰ ਕਿ 27 ਨੂੰ ਜਲਸਾ ਹੋ ਰਿਹਾ ਪਿਸ਼ਾਵਰ ਦੇ ਵਿੱਚ ਤੇ ਉਹਦੇ ਸਾਰਿਆਂ ਨੇ ਸ਼ਿਰਕਤ ਕਰਨੀ ਹੈ। ਤੇ ਉਹ ਵਿਚਾਰੀ ਬਾਹਰ ਨਿਕਲੀ ਕਿ ਚਲੋ ਜਿਹੜਾ ਨਾ ਕਿਸੇ ਹੁੰਦੇ ਹਵਾ ਕੇ ਕਿਸੇ ਕਰ ਕਰਾ ਕੇ ਤੇ ਨਿਕਲ ਜਾਵੇ ਪਿਸ਼ਾਵਰ, ਉੱਥੇ ਜਲਸਾ ਅਟੈਂਡ ਕਰੇ ਜਿਵੇਂ ਖਾਨ ਨੇ ਕਿਹਾ। ਤੇ ਲੇਕਿਨ ਉਹ ਜਨਾਬ ਉਹ ਫੜੀ ਗਈ। ਇਹ ਬੈਡ ਲੱਕ ਹੋਈ ਥੋੜ੍ਹੀ ਜਿਹੀ। ਤੇ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਬਈ ਜਿਹੜੀ ਅਦਾਲਤਾਂ ਨੇ ਯਾਰ ਕੀ, ਵੈਸੇ ਅੱਲਾ ਦੀ ਕਸਮ ਮੈਨੂੰ ਤਾਂ ਇਹ ਕਹਿੰਦੇ ਵੀ ਸ਼ਰਮ ਆਉਂਦੀ ਹੈ ਕਿ ਵੀ ਅਦਾਲਤਾਂ ਇਨਸਾਫ ਕਰਨ। ਇਨਸਾਫ ਕਿੱਥੇ ਰਹਿ ਗਿਆ ਵੀ ਆ ਹੁਣ ਆਸਮ ਲਾਲ ਲੱਗਾ ਸਾਰੇ ਮੁਲਕ 'ਚ, ਅਦਾਲਤਾਂ 'ਚ ਵੀ ਆਸਮ ਲਾਲ ਲੱਗਾ ਹੋਇਆ। ਹੁਣ ਆਸਮ ਲਾਲ ਕੋ ਅਸੀਂ ਕਹੀਏ ਕਿ ਵੀ ਇੱਥੇ ਕੋਈ ਇਨਸਾਫ ਦਾ ਫੈਸਲਾ ਹੋਏ, ਭਈ ਇੱਥੇ ਇਨਸਾਫ ਹੁੰਦਾ ਤਾਂ ਇਮਰਾਨ ਖਾਨ ਜੇਲ੍ਹ ਦੇ ਵਿੱਚ ਨਾ ਹੁੰਦਾ। ਹਾਂ ਅੱਜ ਜਿਹੜਾ 9 ਮਹੀਨਾ ਹੁੰਦਾ ਇੱਥੇ
ਇੱਥੇ 9 ਮਈ ਦੇ ਜਿਹੜੇ ਅੰਦਰ ਜੇਲ੍ਹਾਂ 'ਚ ਬੰਦ ਕੀਤੇ ਹੋਏ ਵਿਚਾਰੇ ਉਹ ਨਾ ਹੁੰਦੇ ਤੇ ਕਿੰਨੇ ਹੀ ਬਹੁਤ ਬੇਸ਼ੁਮਾਰ ਜ਼ੁਲਮ ਜਬਰ ਜਿਹੜਾ ਨਾ ਉਹ ਹੋਇਆ ਪਿਆ। ਲੇਕਿਨ ਇਹਦੇ ਵਿੱਚ ਜਿਹੜਾ ਨਾ ਉਹ ਹੁਣ ਇੱਕ ਮੁੰਨਾ ਨਹੀਂ ਜਿਹੜਾ ਮੁੰਨਾ ਜੱਦੀ ਦਾ ऐसा बेगैरत ऐसा 2 नंबर ऐसा खंजीर किस्म का बंदा किस्म का नहीं बल्कि खंजीर ही है। हाँ ऐसा दगड़ दल्ला हरामजादा बई तेरा मुँह चंगा नहीं गा तो कम से कम कोई गल ही चंगी कर। बई तेनों किवें पता कि बई वो हुण बाहर नहीं आन लग गई, वो लंबे अंदर गई है क्यों? क्योंकि टाउट है कंपनी का, इनू पता है कंपनी वाले दस दिन ਇਹਦਾ पता नहीं ਕਿਹੜਾ ਕਰਨਲ है ਜਿਹੜਾ ਇਹਦੀ मेरा मतलब वजांदा भी है तो इनू खबर भी ढोलकी बजा के जो ना खबर दिंदा इनू मुन्ने जद्दी दे ये तुसीं देख लो जद्दी का मेरा मतलब है कि जदीद मुन्ना जदीद जरा वो गड्डी ते पता नहीं की लिखा है वो ही समझ लो इनू। हाँ वही है मुन्ना ओ अब मुन्ना जद्दी का जरा जद्दी का ये हरामजादा आके नवीं खबरें सुना रहा है सानू कभी वो नहीं आन लगी। और नाले एक दो होर खवातीन जड़ियाँ ने वो भी चुक्कियाँ जाएगियाँ। हाँ उन्होंने भी जाया करना थाने च बंद कर देंगे, जेल च बंद कर देंगे, उन्होंने भी लंबे अरसे तक अंदर। और बई सारे मुल्क नहीं लंबे अरसे वास्ते अंदर कर दो। हाँ यह मुल्क के चारों पासे जंगल ला के ना इन्होंने कहो कि तुम जेल च, हालांकि वैसे जेल बनाई हुई है उन्होंने। आ जो लोग इन्होंने समझ नहीं आ रही उन्होंने उकाई आइन ਤੁਹਾਡਾ उखाड़ के सुट दिता परे कानून इत्थे है कोई अदालतां सारियां मैनेज आ टट्टू हरामजादे ਤੁਹਾਡੇ ਉੱਤੇ ਲਾਏ ਹੋਏ ਇਹਨਾਂ ਨੇ ਫਾਰਮ 47 ਵਾਲੇ। हाँ वो माई एक लाई चवल जी चवल औरत निकल के आई अजीब ड्रामे कर दी शुरू कर दी है काकू कहती है कि भाई देखो हाँ मैं ਤੁਹਾਡੀ आ गई माँ सारिया की। हाँ तो देखो माँ का दर्द दर्द सीने च बड़ा उठता तो वह जी कोई गल करती है तो वह आवाम जी है ना फुद्दू बनी हुई है वो कहती है कि नहीं चलो कोई नहीं आप ही ठीक हो जाओ। वो आप ही कुछ नहीं ठीक होना ये तुहानूं बाहर आना पैना अस निज़ाम नाल लड़ना पैना क्योंकि ये निज़ाम हुण जिन्ना मजबूत हो गया वा ना मेरा मतलब कि जुल्म दे नाल ते ये बाहर आके जरा ना ये जुल्म नूं खत्म करना पैना उदा नहीं खत्म होना। ऐसे करके इमरान खान कह रहा कि भी जलसे दे विच जाओ शिरकत करो कोई थोड़ा तुहाडा खून गर्म होवे हाँ कोई तुहानूं पता लगे कोई सूरत आवे ते बाहर निकलो। 27 तरीक नूं जलसा वा उत्थे शिरकत लाजमी करनी है जनाब पेशावर दे विच। और उत्थे अली मीन आ गंडापुर आ के उत्थे बड़का मारेगा ਉਹਦੇ ਬੜਕਾਂ ਦੇ ਨਹੀਂ ਜਾਣਾ ਤੁਸੀਂ ਉਹ ਖੋਖਲੀਆਂ ਹਾਂ ਉਹ ਫਾਰਗ ਹੈ ਉਹ ਟਾਊਟ ਹੈ ਬੜਾ ਵੱਡਾ ਕੰਪਨੀ ਦਾ। ਲੇਕਿਨ ਖਾਨ ਨੇ ਕਿਹਾ ਜਾਣਾ ਤੇ ਫਿਰ ਜਾਣਾ। ਹਾਂ ਦੂਜੀ ਰਾਏ ਕੋਈ ਨਹੀਂ ਇਹਦੇ ਵਿੱਚ ਬਾਕੀ ਜਿੰਨੇ ਨੇ ਉਹਨਾਂ ਦੀ ਚਾਹੇ ਗੱਲ ਸੁਣ ਲਵੋ। ਹਾਂ ਗੰਡਾਪੁਰ ਦੀ ਮੈਂ ਸੁਣ ਲੈਣਾ ਬੜਕਾਂ ਬੁੜਕਾਂ ਇਹ ਉਹ ਸਾਰਾ ਕੁਝ ਹਿਸਾਬ ਕਿਤਾਬ ਲਾ ਕੇ ਤੇ ਇਹ ਸਾਰਾ ਮਾਮਲਾ ਚੱਲ ਰਿਹਾ। ਉਹਦੇ ਬਾਅਦ ਜਨਾਬ ਇੱਕ ਹੋਰ ਖਬਰ ਜਿਹੜੀ ਆ ਉਹ ਜਨਾਬ ਭਿਖਾਰੀ ਮਿਲਿਆ ਵਾ ਜਨਾਬ ਟਰੰਪ ਨੂੰ ਪੱਲੇ ਤਰੇ ਭਿਖਾਰੀ होए 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 ओ बल्ले ओ भिखारी पूरे 36 सैकंड मिलिया ट्रंप नूं और 36 सैकंड तुसीं कहो कि यार 36 सैकंड च इन्नियां गल्लां ਇਹਦੀ ਬਾਡੀ ਲੈਂਗੁਏਜ ਉੱਤੇ ਥੱਲੇ ਇਸ਼ਾਰੇ ਇਹ वो ट्रंप ਨਾਲ ਰਲ ਕੇ ਉਹ ਐਕਚੁਅਲੀ ਉੱਥੇ ਮੁਲਾਕਾਤ ਤੈਅ ਨਹੀਂ ਸੀ ਕਿਸੇ ਦੀ। ਹਾਂ ਉਹਨੇ ਆਉਣਾ ਸੀ ਟਰੰਪ ਨੇ ਆ ਕੇ ਜਿੰਨੇ ਵੀ ਚਵਲ ਜਿਹੇ ਅੱਗੇ ਬੈਠੇ ਸਨ ਇਹਨਾਂ ਨੇ ਕਰਨਾ ਸੀ ਖਿਤਾਬ करके कुआब ला के निकल जाना सी। हाँ ये तुहानूं पता भिखारी तक मौका छड्डदे ही नहीं। ये जिद्दां ही उन्हें क्या खत्म की तकरीर ये भिखारी छलांग मार के पहुँच गया छलांग मार के पहुँचा हथ फड़ लिया हथ न छड्डे। हाँ उत्तों इशारे जिहड़े कर रहा आ तुसीं सोच रहे हो कि भी 36 सैकंड दे विच आ जिहड़ी इहने फनकारी लाई है भिखारी ने। हाँ की क्या होना ने देखो भिखारी नूं यही काम आंदा। हाँ होर इहनूं कोई चाहे काम आंदा होए ना आंदा है ਇਹਨੂੰ ਕੰਮ ਆਉਂਦਾ ਇਹਨੇ 36 ਸੈਕਿੰਡ ਦੇ ਵਿੱਚ ਨਾ ਸਾਰੀਆਂ ਆਪਣੀਆਂ ਸਰਵਿਸਿਜ਼ ਜਿਹੜੀਆਂ ਨਾ ਉਹ ਪੇਸ਼ ਕਰਤੀਆਂ ਹੋਣੀਆਂ ਨੇ ਬੂਟ ਪਾਲਿਸ਼ ਤੋਂ ਲੈ ਕੇ ਬੂਟ ਚੱਟ ਤੋਂ ਲੈ ਕੇ ਹਾਂ ਹਰ ਕਿਸਮ ਦਾ ਹੁਕਮ ਮੰਨ ਕੇ ਹਾਂ ਇੱਥੋਂ ਤੱਕ ਕਰਕੇ ਉਹਨੇ ਕਿਹਾ ਹੋਣਾ ਕਿ ਸਰਕਾਰ ਤੁਸੀਂ ਕਹੋ ਮੈਂ ਨੰਗਾ ਹੋ ਕੇ ਚਲਾ ਜਾਣਾ ਵਾਪਸ ਘਰ ਇੰਨਾ ਮੈਂ ਛੱਡਦਾ ਜੇ ਤੁਸੀਂ ਕਹੋ ਤਾਂ ਮੈਂ ਇੱਥੇ ਹੀ ਕੌਡਾ ਹੋ ਜਾਣਾ ਵਾ ਮੁਰਗਾ ਬਣ ਜਾਣਾ ਵਾ ਮੇਰਾ ਮਤਲਬ ਕੁੱਕੜ ਬਣ ਕੇ ਉੱਥੇ ਜਿਹੜਾ ਨਾ ਉਹ ਮੈਂ ਖੜਾ ਹੋ ਜਾਣਾ ਵਾ ਬਹਿ ਜਾਣਾ ਵਾ ਜੋ ਵੀ ਹਿਸਾਬ ਕਿਤਾਬ ਹੈ ਅਤੇ ਇਹ ਉਹਨੇ ਸਾਰੀਆਂ ਸਰਵਿਸਿਜ਼ ਜਿਹੜੀਆਂ ਨਾ ਉਹ ਪੇਸ਼ ਕਰ ਦਿੱਤੀਆਂ। ਉਹ ਟਰੰਪ ਤੁਹਾਨੂੰ ਪਤਾ ਉਹ ਵੀ ਉਹ ਬਗੈਰਤ ਹੀ ਸਾਬਤ ਹੋਇਆ ਉਹ ਵੀ ਬਗੈਰਤ ਹੀ ਸਾਬਤ ਹੋਇਆ। ਹਾਂ ਉਹ ਵੀ ਕਹਿੰਦਾ ਹੋਣਾ ਕਿ ਉਹਨੇ ਨਾਲ ਦੇਖਿਆ ਉਹਨੇ ਕਿਹਾ ਯਾਰ ਇਹ ਨਾਲ ਤੇਰੇ ਖੜਾ ਉਹ ਜਿਹੜਾ ਮਨੀ ਲਾਂਡਰਰ ਜਿਹਨੇ ਅਦਾਲਤ ਦੇ ਵਿੱਚ
ਆਪ ਕਿਹਾ ਸੀ ਕਿ ਹਾਂਜੀ ਮੈਂ ਸ਼ਰੀਫ ਖਾਨਦਾਨ ਵਾਸਤੇ ਮਨੀ ਲਾਂਡਰਿੰਗ ਕਰਦਾ, ਸਾਕਾ ਕੰਜਰ। ਹਾਂ, ਉਹਨੇ ਕਿਹਾ ਉਹ ਸਾਕਾ ਕੰਜਰ ਤੇਰੇ ਨਾਲ ਖੜਾ। ਹਾਂ, ਉਹ ਕਹਿੰਦਾ ਹਾਂਜੀ ਆ ਵੀ ਸਾਕਾ ਕੰਜਰ ਬੜਾ ਮਸ਼ਹੂਰ ਹੈ, ਲੇਕਿਨ ਇਸ ਤੋਂ ਵੱਡਾ ਮਨੀ ਲਾਂਡਰਰ ਮੈਂ ਹਾਂ। ਹਾਂ, ਉਹ ਕਹਿਣ ਲੱਗਾ ਮੇਰੇ ਤੇ ਫਰਦੇ ਜੁਰਮ ਆਇਦ ਹੋਣ ਲੱਗੇ ਸੀ ਟਰੰਪ ਸਾਹਿਬ। ਹਾਂ, ਅੱਜ ਇਹ ਬਾਜਵਾ ਆ ਚਵਲ ਬਗੈਰਤ ਦਗਰਦੱਲਾ ਜਿਹੜਾ ਆ ਬਾਜਵਾ ਮੈਨੂੰ ਨਾ ਉੱਥੋਂ ਕੱਢਦਾ ਤੇ ਨਾ ਮੈਨੂੰ ਵਜ਼ੀਰ ਆਜ਼ਮ ਬਣਾਉਂਦਾ, ਅੱਜ ਮੈਂ ਫਾਇਲ ਲੱਗੇ ਹੋਣਾ ਸੀਗਾ। ਐਡੀ ਵੱਡਾ ਮਨੀ ਲਾਂਡਰਿੰਗ ਉਹਦਾ ਬਿਲਕੁਲ ਉਹ ਕਲੋਜ਼ ਐਂਡ ਸ਼ਟ ਕੇਸ ਸੀਗਾ। ਹਾਂ, ਬਿਲਕੁਲ ਓਪਨ ਐਂਡ ਸ਼ਟ ਕੇਸ ਕਹਿੰਦੇ ਆ। ਓਪਨ ਐਂਡ ਸ਼ਟ ਕੇਸ ਜਿਹੜਾ ਸੀਗਾ ਉਹ ਸੀਗਾ ਜਨਾਬ ਟਰੰਪ ਸਾਹਿਬ। ਅਤੇ ਉਹ ਮੈਨੂੰ ਤਾਂ ਇਹਨਾਂ ਨੇ ਕੋਈ 14 ਸਾਲ ਦੀ ਸਜ਼ਾ ਹੋ ਜਾਣੀ ਸੀ ਅਤੇ ਮੈਂ ਜੇਲ੍ਹ 'ਚ ਰੁੱਲੇ ਹੋਣਾ ਸੀ ਅੱਜ, ਲੇਕਿਨ ਭਲਾ ਹੋਵੇ ਭਾਗ ਲੱਗੇ ਰਹਿਣ ਉਹਦਾ ਬਾਜਵੇ ਦਾ। 36 ਸੈਕਿੰਡ ਸਾਰੀ ਗੱਲ ਹੋ ਰਹੀ ਹੈ। 36 ਸੈਕਿੰਡ 'ਚ ਇਹੀ ਗੱਲ ਸਰ। ਉਹ ਕਹਿਣ ਲੱਗਾ ਜੀ ਮੈਨੂੰ ਇਹਨਾਂ ਨੇ ਅੰਦਰ ਕਰ ਦੇਣਾ ਸੀ, ਮੈਂ ਵਜ਼ੀਰ ਆਜ਼ਮ ਬਣ ਗਿਆ, ਇਤਿਹਾਸ ਕਰਕੇ ਬਚ ਗਿਆ, ਮਨੀ ਲਾਂਡਰ ਬੜਾ ਵੱਡਾ। ਲੇਕਿਨ ਟਰੰਪ ਨੇ ਕਿਹਾ ਕਿ ਚਲੋ ਫਿਰ ਮੈਨੂੰ ਵੀ ਦੱਸੋ ਹਾਂ ਕਿੱਦਾਂ ਕਰੀਦਾ ਸਰ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਤੁਸੀਂ ਸਾਡੇ ਨਾਲ ਮੁਲਾਕਾਤ ਕਰੋ ਇੱਕ ਵਾਈਟ ਹਾਊਸ ਦੇ ਵਿੱਚ। ਹਾਂ, ਅਸੀਂ ਆਉਂਦੇ ਹਾਂ ਅਤੇ ਇੱਕ ਕੰਮ ਕਰਿਆ ਜੇ ਉੱਥੇ ਉਹ ਆਸਮ ਮਨੀਰ ਨੂੰ ਨਾ ਬੁਲਾਇਆ ਜੇ। ਹਾਂ, ਉਹਨੇ ਨਾ ਬੁਲਾਇਆ ਜੀ, ਅਸੀਂ ਕੋਈ ਆਪਸ 'ਚ ਗੱਲ ਵੀ ਕਰਾਂਗੇ ਬਹਿ ਕੇ ਉੱਥੇ ਇਕੱਠੇ। ਹਾਂ, ਉਹ ਆਸਮ ਮਨੀਰ ਥੱਲੇ ਲੁਕਿਆ ਸੁਣਦਾ ਹੋਣਾ ਮੇਰਾ ਹਾਲ ਉਹਦੀ ਕਿਤੇ, ਆਪਣੇ ਉਹਦੇ ਕਰਿੰਦੇ ਸੁਣਦੇ ਹੋਣੇ ਨੇ ਉਹਦੇ ਕਿ ਕੀ ਹੋ ਰਿਹਾ, ਕੀ ਗੱਲਬਾਤ ਹੋ ਰਹੀ ਸਾਰਾ। ਅਤੇ ਖੈਰ ਐਨੀਵੇ ਟਰੰਪ ਨੇ ਥੰਮ ਅਪ ਕੀਤਾ ਕਿ ਵੈਲ ਡਨ, ਤੁਸੀਂ ਜਿਹੜਾ ਉਜਾੜ ਲਿਆ ਆਪਣਾ ਮੁਲਕ ਉਜਾੜਦੇ ਰਹੋ, ਅਸੀਂ ਵੀ ਇਹੀ ਚਾਹੁੰਦੇ ਹਾਂ ਤੁਹਾਡਾ ਬੇੜਾ ਗਰਕ ਹੋਵੇ, ਤੁਹਾਡਾ ਕੱਖ ਨਾ ਰਵੇ ਇੱਥੇ। ਹਾਂ, ਉਹ ਜਿਹਨੇ ਤੈਨੂੰ ਲਾਇਆ ਭਿਖਾਰੀ, ਹਾਂ ਮੈਂ ਉਹ ਵੀ ਮੈਨੂੰ ਪਸੰਦ ਆ, ਕਿਉਂਕਿ ਜੋ ਉਹਨੇ ਜਈ ਤਈ ਪੱਟੀ ਹੈ ਨਾ ਮੁਲਕ ਦੀ ਉਹ ਮਾਈ ਲਾ ਕੇ। ਹਾਂ, ਅਤੇ ਉਹ ਫਿਰ ਮੈਂ ਕਿਹਾ ਠੀਕ ਹੈ ਮੈਂ ਮੁਲਾਕਾਤ ਕਰਦੇ ਹਾਂ ਅਸੀਂ ਦੁਬਾਰਾ ਵਾਈਟ ਹਾਊਸ ਦੇ ਵਿੱਚ। ਅਤੇ ਉਹਨੇ ਜਾਂਦੇ ਹੋਏ ਜਿਹੜਾ ਨਾ ਭਿਖਾਰੀ ਨੇ ਇਹ ਕਿਹਾ ਕਿ ਅਸੀਂ ਮਾਈ ਵੀ ਲੈ ਕੇ ਆਵਾਂਗੇ ਨਾਲ। ਤਾਂ ਹੀ ਉਹਨੇ ਗੁੱਡ ਦਾ ਇਸ਼ਾਰਾ ਕੀਤਾ ਕਿ ਠੀਕ ਹੈ ਮਾਈ ਲੈ ਆਉਣਾ। ਕਹਿੰਦੇ ਅਸੀਂ ਮਾਈ ਵੀ ਲਿਆਵਾਂਗੇ, ਮਾਈ ਤੁਹਾਨੂੰ ਖੁਸ਼ ਕਰ ਦੇਗੀ। ਮਾਈ ਐਸੀ ਆਸਤੀ 'ਤੇ ਰੱਖੀ ਹੋਈ ਹੈ ਮੈਨੂੰ ਖੁਸ਼ ਕਰਨ ਵਾਸਤੇ। ਕਦੀ ਇਹਨੂੰ ਪੇਸ਼ ਕਰ ਦਿੰਦੇ ਨੇ ਸ਼ੇਖਾਂ ਦੇ ਅੱਗੇ, ਕਦੀ ਕਿਸੇ ਦੇ ਅੱਗੇ, ਕਦੀ ਕਿਸੇ ਦੇ ਅੱਗੇ। ਬਾਬਾ ਜੀ ਕਹਿੰਦੇ ਹਾਂ ਮਾਈ ਦਾ ਕੀਤਾ ਦਿਨ ਨੂੰ ਚੁੱਲ੍ਹੇ ਅੱਗੇ। ਮੈਂ ਕਹਿੰਦੀ ਬਾਬਾ ਜੀ ਚੁੱਲ੍ਹਾ ਨਹੀਂ, ਉਹ ਸਿਰਫ ਸਿਲਾਈ ਮਸ਼ੀਨ ਦੇ ਅੱਗੇ ਸਿਲਾਈ ਮਸ਼ੀਨਾਂ ਕਰਦੀ ਆ ਜਾਂ ਬਨਿਆਨੀਆਂ ਵੰਡਦੇ ਉਹੀ ਆਪ ਖਾਂਦੀ ਆ, ਟਿਕਟੋਕ ਬਣਾਉਂਦੀ ਆ। ਇਹ ਵਾਲਾ ਹਿਸਾਬ ਕਿਤਾਬ ਉਹਦਾ, ਹੋਰ ਕੋਈ ਨਹੀਂ ਹਿਸਾਬ ਕਿਤਾਬ ਉਹਦਾ। ਇਹ ਸਾਰਾ ਸਿਸਟਮ ਚੱਲ ਰਿਹਾ। ਉਹਦੇ ਬਾਅਦ ਜਨਾਬ ਖਬਰ ਜਿਹੜੀ ਆ ਉਹ ਮੈਂ ਤੁਹਾਨੂੰ ਉਹ ਵੀ ਦੇ ਦਿਆਂ ਕਿ ਆਪਣਾ ਮੁਈਦ ਪੀਰਜ਼ਾਦਾ ਸਾਹਿਬ ਨੇ, ਹਾਂ ਉਹਨਾਂ ਨੇ ਬੜੀ ਅਹਿਮ ਖਬਰ ਦਿੱਤੀ ਹੈ ਔਰ ਮੈਂ ਹੈਰਾਨ ਹੋ ਗਿਆ ਉਹਨਾਂ ਦੀ ਖਬਰ ਦੇਖ ਕੇ। ਮੈਂ ਕਿਹਾ ਯਾਰ ਇੰਨੀ ਅਹਿਮ ਖਬਰ ਜਿਹੜੀ ਆ ਉਹ ਤਾਂ ਕਿਸੇ ਹੋਰ ਨੇ ਨਹੀਂ ਦਿੱਤੀ। ਜਾਂ ਤਾਂ ਹੋਵੇ ਨਾ ਕੋਈ ਹੋਰ ਇਤਨੇ ਬੜੇ ਜਰਨਲਿਸਟ ਨੇ ਉਹ ਕੋਈ ਖਬਰ ਦੇਣ ਅਤੇ ਬੰਦਾ ਪਤਾ ਲੱਗਦਾ ਕਿ ਅੱਛਾ ਯਾਰ ਇਹਦੇ ਮੁਤਾਲਿਕ ਕੋਈ ਖਬਰ ਦੇ ਰਹੇ। ਲੇਕਿਨ ਉਹਨਾਂ ਨੇ ਇੱਕ ਨਵੀਂ ਖਬਰ ਦਿੱਤੀ ਮੁਈਦ ਪੀਰਜ਼ਾਦਾ ਸਾਹਿਬ, ਉਹੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਵੀ ਆਹ ਜਿਹੜੇ ਫੌਜੀ ਆ ਜਰਨੈਲ ਜਿਹੜੇ ਨੇ ਜਦੋਂ ਮੂੰਹ ਖੋਲ੍ਹਦੇ ਨੇ ਝੂਠ ਬੋਲਦੇ ਨੇ, ਸੁਬਹ ਝੂਠ ਬੋਲਦੇ ਨੇ, ਸ਼ਾਮ ਝੂਠ ਬੋਲਦੇ ਨੇ। ਹਾਂ, ਝੂਠੋ ਝੂਠ 44 ਬਲਕਿ ਝੂਠੇ ਝੂਠ 47। ਉਹਨਾਂ ਨੇ ਖਬਰ ਦਿੱਤੀ ਹੈ ਜੀ ਕਿ ਕਤਰੀਨਾ ਕੈਫ ਦੇ ਘਰ ਕਾਕਾ ਹੋਣ ਵਾਲਾ। ਪੱਲੇ ਤੇਰੇ ਮੀਰ ਪੀਰਜ਼ਾਦਾ ਕੀ ਹੈ ਯਾਰ। ਉਹ ਲੋਕ ਹੈਰਾਨ ਹੋ ਰਹੇ ਬਈ ਆ ਕੀ ਆ, ਕਿਹੜੀ ਖਬਰ ਆ ਮਿਲੀ ਵੈਸੇ ਕਿਸੇ ਨੇ, ਲੇਕਿਨ ਬਹੁਤ ਅਹਿਮ ਖਬਰ ਉਹਨਾਂ ਨੇ ਦਿੱਤੀ। ਅਤੇ ਉਹ ਹੁਣ ਲੋਕ ਜਿਹੜਾ ਨਾ ਤਬਸਰੇ ਕਰ ਰਹੇ ਨੇ ਉਹਨਾਂ ਦੀ ਕਮੈਂਟ ਦੇ ਥੱਲੇ ਕਿਹਾ ਕੀ ਹੈ। ਉਹ ਮੈਨੂੰ ਲੱਗਦਾ ਵਾ ਕਿ ਆਪਣਾ ਮੁਈਦ ਪੀਰਜ਼ਾਦਾ ਜਿਹੜਾ ਨਾ ਉਹ ਬੋਰ ਹੋ ਗਿਆ ਸਿਆਸਤ ਤੋਂ। ਹਾਂ, ਉਹ ਤੰਗ ਆ ਗਿਆ ਸਿਆਸਤ ਤੋਂ। ਉਹ ਕਹਿੰਦਾ ਹੋਣਾ ਯਾਰ ਲਾਹਨਤ ਪਾਓ ਸਿਆਸਤ 'ਤੇ, ਇੱਦਾਂ ਦੀਆਂ ਖਬਰਾਂ ਜਿਹੜੀਆਂ ਨਾ ਉਹ ਪੜ੍ਹੋ ਅਤੇ ਇੱਦਾਂ ਦੀਆਂ ਖਬਰਾਂ ਦਿਓ। ਕਤਰੀਨਾ ਕੈਫ ਦੇ ਘਰ ਕਾਕਾ ਹੋਣ ਵਾਲਾ। ਹਾਂ, ਅਤੇ ਬਾਬਾ ਜੀ ਮੰਨਦੇ ਕਿ ਕਾਕਾ ਕਿਹਦਾ ਹੋਣਾ। ਮੈਂ ਕਿਹਾ ਬਾਬਾ ਜੀ ਮੁਈਦ ਪੀਰਜ਼ਾਦਾ ਤਾਂ ਨਹੀਂ ਹੈ, ਕੋਈ ਹੋਰ ਹੈ ਉਹਦਾ ਉਹਦੇ ਤੋਂ ਜਿਹੜਾ ਨਾ ਕਾਕਾ ਹੋਣ ਵਾਲਾ। ਅਤੇ ਉਹ ਜਦੋਂ ਹੋਊਗਾ ਅਤੇ ਉਦੋਂ ਵੀ ਖਬਰ ਦੇਣਗੇ ਫਿਰ ਮੁਈਦ ਪੀਰਜ਼ਾਦਾ ਸਾਹਿਬ ਕਿ ਜੀ ਹੋ ਗਿਆ, ਕਿਉਂਕਿ ਨਜ਼ਰ ਇਹਨਾਂ ਨੇ ਰੱਖੀ ਹੋਈ ਹੈ ਪੂਰੀ ਕਤਰੀਨਾ ਕੈਫ। ਬਾਬਾ ਜੀ ਕਹਿੰਦੇ ਕੋਈ ਪੁਰਾਣੀ ਮੁਹੱਬਤ ਹੋਣੀ ਹੈ ਕਤਰੀਨਾ ਨਾਲ। ਕਹਿੰਦਾ ਹਾਲੇ ਚਲੋ ਐਸੇ ਬਹਾਨੇ ਹਾਂ ਖਬਰ ਹੀ ਦਿਓ, ਲੋਕਾਂ ਨੂੰ ਵੀ ਦਿਓ ਕਿ ਕਾਕਾ ਹੋਣਾ। ਬਾਬਾ ਜੀ ਮੰਨਦੇ ਨੇ ਕਿ ਮੁਈਦ ਪੀਰਜ਼ਾਦਾ ਨੂੰ ਦੱਸ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਮੰਨਦੇ ਨੇ ਮੁਈਦ ਨੂੰ ਦੱਸ ਕਿ ਮੁਈਦ ਪੀਰ ਆ ਜਿਹੜੀ ਖਬਰ ਤੂੰ ਦੇ ਰਿਹਾ ਨਾ ਆਹ ਖਬਰ ਕੋਈ ਨਹੀਂ ਹੈਗੀ ਕਿ ਵੀ ਕਾਕਾ ਹੋਣ ਵਾਲਾ। ਉਹਨੂੰ ਕਿਹਾ ਮੁਈਦ ਖਬਰ ਉਹ ਹੋਣੀ ਆ ਕਿ ਜੇ ਤੂੰ ਕਵੇਂ ਕਿ ਵੀ 4 ਮਹੀਨੇ 'ਚ ਕਾਕਾ ਹੋ ਗਿਆ।
4 ਮਹੀਨੇ ਕਾਕਾ ਡਿਲੀਵਰ ਹੋ ਗਿਆ। ਉਹ ਖਬਰ ਅਸੀਂ ਮੰਨਾਂਗੇ ਤੈਨੂੰ ਕਿ ਵਾਕਈ ਖਬਰ ਦਿੱਤੀ ਹੈ। ਮੈਂ ਕਿਹਾ ਬਾਬਾ ਜੀ ਨਾਮੁਮਕਿਨ 4 ਮਹੀਨੇ ਕਾਕਾ ਨਹੀਂ ਹੋ ਸਕਦਾ। ਬਾਬਾ ਜੀ ਕਹਿੰਦੇ ਮਾਇਨੇ ਤੇ ਡਿਲੀਵਰ ਕਰਤਾ 4 ਮਹੀਨੇ ਦੇ। ਉਹ ਸਭ ਦੀ ਮਾਂ ਆ ਗਈ ਏ, ਉਹ ਸਭ ਦੀ ਮਾਂ ਆ ਗਈ ਏ, ਘਰ ਆਪਣਾ ਫਰਜ਼ ਅਦਾ ਗਈ ਏ।